ਮੰਗਣੀ ਹੋਈ ਨਹੀਂ? ਕੋਈ ਗਰਲਫ੍ਰੈਂਡ ਹੈ ਤੁਹਾਡੀ? ਕੋਈ ਗਲਤ ਫਰੈਂਡ? नहीं। अच्छा, लड़कियां कहती हैं ना, रात ना एक लड़के से मेरी बात हुई, मुझे बड़ा अच्छा लगा, तो मेरा दिल कर रहा है मैं आज फिर उससे बात करूं। ਇਹਦੀ ਜਿਹਦੇ ਨਾਲ ਪਹਿਲੀ ਵਾਰੀ ਗੱਲ ਹੁੰਦੀ ਨਾ ਆਪਣੀਆਂ ਸਹੇਲੀਆਂ ਨੂੰ ਕੀ ਕਹਿੰਦੀ ਹੋਣੀ? ਰਾਤੀ ਮੇਰੀ ਨਾ ਭਾਈ ਨਾਲ ਗੱਲ ਹੋਈ, ਰਾਤੀ ਮੇਰੀ ਕਸਮ ਮੇਰੀ ਭਾਈ ਨਾਲ ਗੱਲ ਹੋਈ, ਇੱਕ ਨਾ ਤੂੰ ਵੀ ਆ ਜਾ ਮੇਰੇ ਨਾਲ, ਉਹ ਮੈਨੂੰ ਬਹੁਤਾ ਵਾ। ਹੈ ਨਾ? ਅੱਛਾ ਮੈਂ ਤੁਹਾਨੂੰ ਗੱਲ ਦੱਸਾਂ, ਪਹਿਲਾ ਭਾਈ ਆ ਜਿਹਦੇ ਗੋਡੇ ਢਿੱਡ ਨਾਲੋਂ ਅੱਗੇ ਹੈ। ਹਾਲਾਂਕਿ ਦੁਨੀਆ ਦੀ ਮਿਸਾਲ ਆ ਕਿ ਗੋਡੇ ਕਦੀ ਢਿੱਡ ਨਾਲੋਂ ਅੱਗੇ ਨਹੀਂ ਹੁੰਦੇ। ਔਰ ਭੈਣੇ ਇੱਧਰ ਮੂੰਹ ਕਰੋ ਜ਼ਰਾ, ਇਹ ਇੱਕ ਢਿੱਡ ਪਿੱਛੇ ਵੀ ਆ, ਆ ਦੇਖੋ ਹੈ ਡੂਅਲ ਕੋਰ, ਇਹ ਡੂਅਲ ਕੂਡ ਆ। ਅੱਛਾ ਭੈਣ ਤੁਸੀਂ ਕੋਈ ਗੱਲ ਕਰੋ ਨਾ ਕੀ, ਅੱਛਾ ਤੁਹਾਡਾ ਤੁਸੀਂ ਕੀ ਆਪਣੇ ਖਾਬਾਂ ਦੀ ਸ਼ਹਿਜ਼ਾਦੀ ਕਿੱਦਾਂ ਦੀ ਸੋਚੀ ਹੈ? बस जो मिल जाए नफ्स अली। ਨਹੀਂ ਜਿੰਨੀ ਮਰਜ਼ੀ ਨਬਜ਼ ਚੱਲਦੀ ਹੋਈ ਉਹ 1.5 ਮਿੰਟ ਤੋਂ ਬਾਅਦ ਬੰਦ ਹੋ ਜਾਣੀ। ਮਾਸ਼ਾਅੱਲਾ ਵੇਖੋ ਤੇ ਸਹੀ, ਤੁਸੀਂ ਤੈਨੂੰ ਇੰਜ ਵੀ ਕੀਤਾ ਨਾ ਬੇਗਮ, ਤੇ ਉਹਨੇ ਅਗਲੇ ਅੱਧੇ ਘੰਟੇ 'ਚ ਪਹਿਲਵਾਨ ਕੋ ਮੋਢਾ ਚੜਾ ਰਹੀ ਹੋਣਾ। ਅੱਛਾ ਨਹੀਂ ਫੇਰ ਵੀ ਹਾਈਟ ਕਿੰਨੀ ਕੁ ਸੋਚੀ ਹੈ? ਹਾਈਟ ਕਿੰਨੀ ਕੁ ਸੋਚੀ ਹੈ? 5.5 5.6 5.6 ਤੇ ਹੈਲਥੀ ਸਮਾਰਟ ਜੀ ਜਾਂ ਹੈਲਥੀ? बस जो मिल जाए। ਅੱਛਾ ਇਹ ਮੈਂ ਭੈਣ ਕੋਈ ਇਦਾਂ ਦੇ ਬੰਦੇ ਨਾ ਜਦੋਂ ਭੁੱਖ ਲੱਗੀ ਹੋਵੇ ਨਾ ਤੇ ਕਿਤੇ ਰੋਟੀ ਉਦੋਂ ਹੀ ਕਹੀਦਾ ਯਾਰ ਜੋ ਮਿਲ ਜੇ ਲੈ ਯਾਰ, ਢਿੱਡ ਹੀ ਭਰਨਾ। ਇਹ ਵਿਆਹ ਦੀ ਗੱਲ ਹੋ ਰਹੀ ਹੈ, ਜੋ ਮਿਲ ਜੇ। ਕੁੜੀਆਂ ਅੱਲਾ ਮਾਫੀ ਤੇ ਸਿੱਟੀਆਂ ਲੋਕਾਂ ਨੇ ਵੀ ਜੋ ਮਿਲ ਜੇ, ਹੱਦ ਹੁੰਦੀ ਹੈ ਇਹ ਜੋ ਮਿਲ ਜੇ ਯਾਰ ਲੈ ਆ ਕੋਈ ਨਹੀਂ। ਦੱਸੋ ਨਾ ਹੈਲਦੀ, ਮੈਂ ਰਿਸ਼ਤਿਆਂ ਦਾ ਕੰਮ ਵੀ ਕਰਾਉਣਾ, ਮੈਂ ਰਿਸ਼ਤੇ ਵੀ ਕਰਾਉਣਾ, कोई है रिश्ता? ਬੜੇ ਰਿਸ਼ਤੇ, ਮੈਂ ਤਾਂ ਹੀ ਤੇ ਪੁੱਛ ਰਿਹਾ। दसो कोई। ਇੱਕ ਲੜਕੀ ਹੈ ਲੇਕਿਨ ਉਹਦੇ 'ਚ ਇੱਕ ਫਾਲਟ ਆ, ਉਹ ਮਰ ਗਈ। ਇੱਕ ਹੋਰ ਲੜਕੀ ਹੈ ਮੇਰੇ ਕੋਲ, वो मैं मार देनी है। ਯਾਰ ਗੁੱਡੀ, ਮੈਨੂੰ ਯਕੀਨ ਸੀ ਇਸ ਸੁਰੰਗ ਚੋਂ ਕੁਝ ਨਿਕਲੇਗਾ। ਮੈਂ ਜਾਣ ਨਹੀਂ ਦੇਣਾ। ਅੱਛਾ ਇੱਕ ਲਾਹੌਰ ਲੜਕੀ ਹੈ, ਪੜ੍ਹੀ ਲਿਖੀ, ਬਲਕਿ ਕਈ ਵਾਰੀ ਮਹੱਲੇ ਚੋਂ ਫੜੀ ਲਿਖੀ ਵੀ। ਗੱਲ ਇਹ ਹੈ ਕਿ ਥੋੜੀ ਬਹੁਤ ਖਾਮੀਆਂ ਕੁੜੀ 'ਚ ਹੁੰਦੀਆਂ ਨੇ। ਇੱਕ ਰਿਸ਼ਤਾ ਹੈਗਾ, ਬਹੁਤ ਅਮੀਰ ਘਰ ਦੇ ਨੇ ਬੰਦੇ, ਲੜਕੀ ਜ਼ਰਾ ਥੋੜੀ ਐਡਵਾਂਸ ਆ, ट्राउजर जरा जीन्स ये वो सारा कुछ है ना, ठीक है, यू लाइक? यस, ओके। ਤੇ ਉਹਨੂੰ ਇੱਕ ਦੋ ਹੋਰ ਵੀ ਸ਼ੌਕ ਨੇ, ਮਤਲਬ ਸਿਗਰਟ ਵੀ ਪੀਂਦੀ ਹੈ ਯਾਰ। ਨਹਿਰ ਤੇ ਵੀ ਨਹਾ ਲੈਂਦੀ। ਅੱਛਾ ਵਿਆਹ ਤੋਂ ਬਾਅਦ ਉਹ ਜਿੱਡੀ ਮਰਜ਼ੀ ਡੂੰਗੀ ਨਹਿਰ ਤੇ ਨਹਾਵੇ ਉਹਨੇ ਡੁੱਬਣਾ ਨਹੀਂ, ਉਹਦੇ ਕੋਲ ਟੂਬ ਆਪਣੀ ਹੈਗੀ। ਓਏ ਬਲਕਿ ਇਹਦੇ ਸਹੁਰੇ ਨੇ ਨੂੰ ਫੋਨ ਕਰਿਆ ਕਰਨਾ, ਯਾਰ ਅਸੀਂ ਨਹਿਰ ਤੇ ਜਾਣਾ, ਤੇਰਾ ਘੰਟਾ ਕੱਢ ਕੇ ਆ। ਪਤਾ ਲੱਗਾ ਜਵਾਈ ਥੱਲੇ ਆ, ਉੱਤੇ 7 ਸਹੁਰਿਆਂ ਚੋਂ ਬੰਦੇ ਬੈਠੇ ਤੇ ਜਾ ਰਹੇ ਨੇ, ਇੰਜ ਵੀ ਕਰ ਰਹੇ ਫਿਰ ਨਹੀਂ ਡੁੱਬ ਰਹੇ। ਅੱਛਾ ਲੜਕੀ ਹੈ, ਉਹਨਾਂ ਦੀ ਇੱਕ ਰਿਕੁਆਇਰਮੈਂਟ ਆ, ਉਹਨਾਂ ਦੀ ਰਿਕੁਆਇਰਮੈਂਟ ਆ ਕਿ ਜਿਹੜਾ ਮੁੰਡਾ ਹੋਵੇ ਨਾ ਉਹ ਮੇਰੀਆਂ ਪਹਿਲੀਆਂ ਗਲਤੀਆਂ ਮਾਫ ਕਰ ਦੇਵੇ, ਅਗਲੀਆਂ ਸਹਿਣ ਦੀ ਹਿੰਮਤ ਹੋਵੇ ਉਹਦੇ 'ਚ। ਯਾਰ ਇੱਧਰ ਤੇ ਆ, ਉਸਤਾਦ ਬੜਾ ਮਜ਼ੇਦਾਰ ਬੰਦਾ ਹੀ ਯਾਰ। ਤੇਰੇ ਪਿਆਰ ਦੀ ਵਜ੍ਹਾ ਤੋਂ ਇਹਨਾਂ ਨੂੰ ਮੈਂ ਅਗਲੀ ਵਾਰੀ 5000 ਘੱਟ ਕਰ ਦੇਣਾ ਜਾਊਂਗਾ ਲੈਣ। ਮੈਂ ਕਹਿਣਾ ਜੇ ਉਹ ਬੰਦਾ ਨਾ ਆਇਆ ਮੈਂ ਤੁਹਾਡੇ ਕੋਲ ਡਬਲ ਪੈਸੇ ਲੈਣੇ, ਜੇ ਆ ਗਿਆ ਤੁਸੀਂ ਮੈਨੂੰ 10000 ਘੱਟ ਦੇ ਦੇਣਾ। ਬੜਾ ਮਜ਼ਾ। ਅੱਛਾ ਯਾਰ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ, ਇਹ ਯਾਨੀ ਮਾਡਲ ਹੈ ਨਾ, ਦੇਖ ਤੂੰ ਕਿੰਨੇ ਲੋਕਾਂ ਦੇ ਹਾਸੇ ਦੀ ਵਜ੍ਹਾ ਬਣਿਆ, ਔਰ ਤੂੰ ਕਿੰਨੇ ਲੋਕਾਂ ਦੀ ਭੁੱਖ ਦੀ ਵਜ੍ਹਾ ਵੀ ਬਣਿਆ, ਕਿਉਂਕਿ ਤੂੰ ਖਾ ਜਾਂਦਾ ਉਹਨਾਂ ਦਾ ਵੀ। ਸਹੀ ਗੱਲ ਆ। ਅੱਛਾ ਤੂੰ ਤੇ ਇੰਜ ਵੀ ਨਹੀਂ ਕਰ ਸਕਦਾ, ਉਹ ਮਰ ਗਏ ਯਾਰ ਭੁੱਖ ਨਾਲ ਅੱਜ ਤੇ, ਹਨਾ।
ਤੂੰ ਤੇ ਫੁੱਲ ਭੁੱਖ ਲੱਗੀ ਵੇ ਤਾਂ ਵੀ ਇੰਜ ਕਰਾਂਗਾ, ਉਹ ਮਰ ਗਏ ਯਾਰ ਆਏ ਇਹ ਹੈ ਨਾ। ਅੱਛਾ ਕੀ ਨਾਮ ਦੱਸਿਆ ਸੀ? ਫੈਜ਼ਾਨ। ਫੈਜ਼ਾਨ ਭਾਈ। ਫੈਜ਼ਾਨ ਨਾਮ ਦੇ ਲੋਕ ਬਹੁਤ ਅੱਛੇ ਹੁੰਦੇ ਨੇ, ਵਿੱਚ ਕਈ ਆ ਵੀ ਇੱਕ ਅੱਧਾ ਨਿਕਲ ਵੀ ਹੁੰਦਾ ਉਦਾਂ ਦਾ, ਲੇਕਿਨ ਅੱਛਾ ਇੱਕ ਆਂਟੀ ਨਾ ਚੱਲੇਗੀ ਬੇਵਾ ਕੋਈ, ਸਿਆਣੇ ਕਹਿੰਦੇ ਨੇ ਕਰ ਸੇਵਾ ਖਾ ਬੇਵਾ, ਬੇਵਾ ਚੱਲ ਜੇਗੀ। ਬੇਵਾ ਜ਼ਿਆਦਾ ਨਹੀਂ, ਮਤਲਬ ਬੇਵਾ ਐਵੇਂ 15 ਕੁ ਦਿਨਾਂ ਦੀ ਬੇਵਾ 15 ਕੁ ਦਿਨਾਂ ਦੀ ਬੇਵਾ। ਪਤਾ ਕੀ ਉਹਦੇ ਹਸਬੈਂਡ ਦਾ ਐਕਸੀਡੈਂਟ ਹੋਇਆ, ਉਹਦੀ ਡੈਥ ਹੋ ਗਈ। ਜਵਾਨ ਕੁੜੀ ਆ, ਖੂਬਸੂਰਤ ਮਾਸ਼ਾਅੱਲਾ, ਖੂਬਸੂਰਤ ਆ, ਲੇਕਿਨ ਬੇਵਾ ਲਫ਼ਜ਼ ਐਡਾ ਕਿ ਅੱਲਾ ਮਾਫੀ ਦੇਵੇ ਹੈਗਾ ਨਾ ਕਰਖਤ, ਕਿ ਉਹ ਬੇਵਾ ਜ਼ੇਨ ਚ ਆਵੇ ਨਾ ਤੇ ਮਾਈ ਜੀ ਜ਼ੇਨ ਚ ਹੁੰਦੀ ਨਾ। ਠੀਕ ਓਕੇ ਤਸਵੀਰ ਦਿਖਾਓ। ਮੈਂ ਤੈਨੂੰ ਭਲਾ ਬੇਵਾ ਦਾ ਕਿਉਂ ਕਿਹਾ? ਮੋਬਾਈਲ ਖੋਲੋ। ਮੈਂ ਬੇਵਾ ਦਾ ਤੈਨੂੰ ਕਿਉਂ, ਮੇਰੇ ਕੋਲ ਹੈ ਪੂਰਾ ਐਲਬਮ ਆ, ਤਸਵੀਰ ਦਿਖਾਓ। ਐਲਬਮ ਆ ਪੂਰਾ, ਮੈਂ ਨਾਲ ਕਰਦਾ ਕਰਦਾ ਰਿਸ਼ਤਾ ਕਰਾ ਦੇਣਾ। ਇਹ ਚੱਲਾ ਮਾਫੀ ਦੇਵੇ ਕੋਈ ਬੁਰੀ ਗੱਲ ਤੇ ਨਹੀਂ। ਤੂੰ ਮੈਨੂੰ ਮਤਲਬ ਕੀ ਸਾਬਤ ਕਰਨ ਦੀ, ਕੋਈ ਬਰੋਕਰ ਟਾਈਪ ਸਾਬਤ ਕਰ ਰਿਹਾ ਤੂੰ? ਭੈਣ ਰਿਸ਼ਤੇ ਕਰਾਉਣ ਵਾਲੇ, ਰਿਸ਼ਤਾ ਹਜ਼ਾਰਾਂ ਲੜਕੀਆਂ ਦਾ ਰਿਸ਼ਤਾ ਕਰਾਉਣ ਵਾਲੇ ਹੁੰਦੇ ਨੇ, ਉਹ ਬਗੈਰਤ ਹੁੰਦੇ ਹੋ। ਤਸਵੀਰ ਦਿਖਾਓ। ਅੱਛਾ ਮੇਰੀ ਗੱਲ ਸੁਣ, 50,000 ਫੀਸ ਦੀ ਸ਼ਾਦੀ ਕਰਾਉਣ ਦੀ, ਅੱਗੋਂ ਜੇਲ੍ਹ ਵੀ ਮੈਂ ਕੱਟ ਲਾਂਗਾ। ਸੱਚੀ ਭੈਣੇ ਕਿੰਨੇ ਕੁ ਬਦਲਨੇ ਆ ਦੱਸੋ? ਇਹ ਭੈਣ ਕੌਣ ਨੇ ਜਿਹੜੇ ਆਉਂਦੇ ਨੇ? ਨਹੀਂ ਫਿਰ ਵੀ ਸੱਚੀ ਇਹ ਜ਼ੌਂਗ ਚ ਕੀ ਨੇ? ਤੁਸੀਂ ਕਹੇ ਇਹ ਜ਼ੌਂਗ ਚ ਨਾ ਰੌਂਗ ਨੇ। ਅੱਛਾ ਕੀ ਨਾਮ ਸੀ ਤੁਹਾਡਾ? ਹਰ ਵਾਰੀ ਕਹਿੰਦਾ ਫੈਜ਼ਾਨ। ਪਰ ਸਾਹਿਬ ਉਰੇ ਆਓ। ਪਰ ਸਾਹਿਬ ਹੁੰਦੇ ਤੁਹਾਡੀ ਮੇਰੀ, ਪਰ ਸਾਹਿਬ ਹੁੰਦੇ ਤੁਹਾਡੀ ਮੇਰੀ ਰਿਸ਼ਤੇਦਾਰੀ ਚ ਨਿਕਲ ਆਈ ਆ। ਤੁਸੀਂ ਬਾਟਾ ਨਹੀਂ ਸ਼ੇਰ। ਸ਼ੇਖ ਓਏ ਮੇਰੇ ਬੋਲਾ, ਇਹ ਤੁਹਾਡਾ ਮੁੰਡਾ ਜੀ? ਨਹੀਂ ਫਿਰ ਇਹਦੇ ਚ ਵੀ ਖਾਮੀ ਇਹ ਸਲਿਪ ਹੋ ਜਾਂਦੀ। ਜਿੰਨਾ ਭਾਰ ਹੈ ਕਸਮੇ, ਇਹ ਬਿਲਕੁਲ ਨਹੀਂ ਸਲਿਪ ਹੋ ਸਕਦਾ। ਨਹੀਂ ਤੁਸੀਂ ਨਾ ਨਹੀਂ ਅੱਛਾ ਪਰ ਸਰ ਤੁਸੀਂ ਉੱਥੇ ਮਾਜ਼ਰਤ ਦੇ ਨਾਲ ਨਾ ਇੱਕ ਬਕਵਾਸ ਕੀਤੀ। ਮੈਂ ਹੁਣ ਕਿਸੇ ਹਿਸਾਬ ਨਾਲ ਕੁਝ, ਕਿੱਥੇ ਚੱਲੇ ਸਾਰੇ ਜਣੇ? ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਇੱਕ ਇੱਕ ਕਰਕੇ ਜਾਇਆ ਕਰੋ, ਤੁਸੀਂ ਇਕੱਠੇ ਤੁਰ ਪੈਂਦੇ। ਉਹ ਸਟੇਜ ਖਾਲੀ ਹੋ ਜਾਂਦਾ ਪਿੱਛੋਂ। ਚੰਗਾ ਭਲਾ ਭਰਿਆ ਸੀ ਨਾ ਸਟੇਜ, ਸਹੀ ਦੱਸਣਾ ਬਸ। ਅੱਛਾ ਹੁਣ ਇੱਕ ਭਰਪੂਰ ਜਿਹੜੀ ਕਲੈਪ ਨਾ, ਉਹਦੀ ਵਜ੍ਹਾ ਇਹ ਭੈਣ ਇਹਨਾਂ ਦੀ ਵਜ੍ਹਾ ਤੋਂ ਕਲੈਪ ਹੋਈ, ਇਹਨਾਂ ਦੇ ਹੌਸਲੇ ਦੀ ਵਜ੍ਹਾ ਤੋਂ, ਇਹਨਾਂ ਦੀ ਦਾਦ ਹੈ ਕਿ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਇੱਕ ਸਾਡਾ ਬੜਾ ਅੱਛਾ ਟਾਈਮ, ਯਾਦਗਾਰ ਟਾਈਮ ਗੁਜ਼ਰਿਆ ਸਾਡਾ। ਕੁੜੀ ਮੈਂ ਤੁਹਾਡੇ ਵਾਸਤੇ ਲੱਭਣੀ ਹੈ, ਉਹਨੂੰ ਮੈਂ ਪਹਿਲੇ ਗਵਾਉਣਾ ਵਾ, ਫਿਰ ਮੈਂ ਲੱਭਣੀ ਹੈ, ਕਿਉਂਕਿ ਲੱਭਣ ਵਾਸਤੇ ਪਹਿਲੇ ਗਵਾਚੀ ਹੋਣੀ ਜ਼ਰੂਰੀ ਨਾ। ਇੱਕ ਸਾਡੇ ਮਹੱਲੇ ਨਾ ਇੱਕ ਸਾਈਂ ਜਿਹਾ ਸੀ, ਤੇ ਉਹ ਗਵਾਚ ਜਾਂਦਾ ਸੀ, ਸੱਚੀ ਮੁੱਚੀ ਨਾ ਰਜ਼ਾਬਾਦ। ਉਹ ਗਵਾਚ ਜਾਂਦਾ ਸੀ, ਤੇ ਉਹ ਜਦੋਂ ਗਵਾਚ ਜਾਂਦਾ ਸੀ ਨਾ 6-6 ਮਹੀਨੇ ਉਹਨੂੰ ਯਾਦ ਨਹੀਂ ਸੀ ਹੁੰਦਾ ਮੇਰਾ ਘਰ ਕਿੱਥੇ ਤੇ ਕਿੱਥੇ ਨਹੀਂ। ਤੇ ਇੱਕ ਦਿਨ ਨਾ ਗਵਾਚ ਗਿਆ, ਤੇ ਉੱਥੇ ਕਿਤੇ ਕੰਮ ਵੀ ਕਰਨ ਲੱਗ ਪੈਂਦਾ ਸੀ, ਚਾਹ ਦੇ ਆਰਡਰ ਤੇ ਲੱਗ ਗਿਆ 4 ਮਹੀਨੇ 6 ਮਹੀਨੇ, ਫਿਰ ਗਵਾਚ ਕੇ ਆਪਣੇ ਮਹੱਲੇ ਆ ਜਾਂਦਾ ਸੀ। ਤੁਹਾਨੂੰ ਸਮਝ ਆਉਂਦੀ ਸੀ ਤੇ ਮੈਂ ਆਪਣੇ ਮਹੱਲੇ ਆ ਗਿਆ। ਯਾਨੀ ਉਹਦੀ ਟਰੈਵਲਿੰਗ ਦੇ ਪਿੱਛੇ ਗਵਾਚਣਾ ਹੁੰਦਾ ਸੀ ਸਿਲਸਿਲਾ। ਤੇ ਉਹ ਇੱਕ ਜਗ੍ਹਾ ਗਵਾਚ ਗਿਆ ਤੇ 4 ਮਹੀਨੇ ਬਾਅਦ ਨਾ, ਤੇ ਮਾਸੂਮ ਬੜਾ ਸੀ, ਗਵਾਚ ਗਿਆ। ਤੇ ਉਹਨੂੰ ਇੱਕ ਬੰਦੇ ਨੇ ਪਛਾਣ ਲਿਆ, ਉਹਨੂੰ ਓਏ ਮੰਨੇ ਤੂੰ ਇੱਥੇ ਫਿਰਨੇ ਆ? ਕਹਿੰਦਾ ਨਾ ਯਾਰ ਮੈਂ ਗਵਾਚਾ ਵਾਂ। ਤੂੰ ਜਾ, ਮੈਂ ਗਵਾਚਾ ਵਾਂ। ਜਦੋਂ ਮੈਂ ਐਸੀ ਗੱਲ ਆ ਯਾਰ, ਹੈਨਾ? ਪਰ ਸਾਹਿਬ ਉਰੇ ਆ ਜਾਓ। ਬੜਾ ਕਸਮ ਹੈ ਬੇਵਾ ਔਰਤ ਦੇ ਪਰਸ ਵਰਗਾ ਮੂੰਹ ਤੁਹਾਡਾ। ਅੱਛਾ ਬੇਵਾ ਔਰਤ ਦੇ ਪਰਸ ਮੈਂ ਪਤਾ ਕਿਉਂ ਕਿਹਾ? ਕਿਉਂਕਿ ਬੰਦਾ ਨਹੀਂ ਹੁੰਦਾ, ਖਾਲੀ ਹੁੰਦਾ ਵਿਚਾਰਾ। ਤੇ ਜਾਂ ਫਿਰ ਅਗਰ ਉਹ ਬਹੁਤ ਭਰਿਆ, ਜ਼ਿਆਦਾ ਭਰਿਆ ਹੁੰਦਾ। ਉਹ ਮੈਨੂੰ ਵੀ ਇਹੋ ਹੀ ਲੱਗਾ ਸੀ ਜਦੋਂ ਤੁਸੀਂ ਕਿਹਾ ਨਾ ਕਿ ਜਦੋਂ ਮੈਂ ਘਰ ਜਾਣਾ ਤੇ ਭਰਜਾਈ ਕਹਿੰਦੀ ਸੋਹਣਿਓ ਕੀ ਲਿਆਈਏ, ਤੇ ਮੈਂ ਕਿਹਾ ਭਰਜਾਈ ਅੰਨੀ ਲਿਆਈਏ ਨਹੀਂ।
ਅੱਛਾ ਹਾਂ, ਸੋਹਣਿਆ ਕੀ ਖਾਣਾ ਤੇ ਸੋਹਣੇ ਕੀ ਖਾਣਾ ਤੇ ਉਹ ਤੁਸੀਂ ਕਿਹਾ ਉਹ ਅੰਨੀ ਆ। ਉਰੇ ਆਓ। ਤੇ ਬਾਟ ਸਾਹਿਬ ਦੀ ਬੁੱਢੀ ਨਾ ਕੋਲ ਨਹੀਂ ਆਉਂਦੀ, ਦੂਜੇ ਕਮਰੇ 'ਚ ਮੈਸੇਜ ਕਰਦੀ ਰੋਟੀ ਭੇਜ ਦੇਵਾਂ। ਆਹੋ ਕਸਮੇ ਇਜਾਜ਼ ਸਾਹਿਬ ਨੂੰ ਬੁਲਾਓ ਜਰਾ। ਕਿਉਂ ਜੀ? ਇਜਾਜ਼ ਸਾਹਿਬ, ਇਜਾਜ਼ ਸਾਹਿਬ। ਆਜੋ ਆਜੋ ਆਜੋ।